ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਨੂੰ ਅਸੀਂ ਨਿੱਘਾ ਜੀ ਆਇਆਂ ਆਖਦੇ ਹਾਂ ਜੀ। ਅੱਜ ਮੰਗਲਵਾਰ 19 ਅਪ੍ਰੈਲ 2016 ਦੀ ਸ਼ਾਮ ਨੂੰ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਸਾਡੇ ਨਾਲ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦੋਸਾਂਝ ਹੋਣੀ। ਸਭ ਤੋਂ ਪਹਿਲਾਂ ਆਪਾਂ ਜੀ ਆਇਆਂ ਆਖਦੇ ਹਾਂ ਜੀ ਸੁਸ਼ੀਲ ਦੋਸਾਂਝ ਜੀ, ਵੈਲਕਮ। ਬਹੁਤ ਬਹੁਤ ਮਿਹਰਬਾਨੀ ਹਰਵਿੰਦਰ ਸਿੰਘ ਕੰਗ ਜੀ। ਜੀ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਹਰਵਿੰਦਰ ਸਿੰਘ ਕੰਗ ਹੋਰੀ ਬਹੁਤ ਦੇਰ ਬਾਅਦ ਅਸੀਂ ਖਬਰ ਤੇ ਨਜ਼ਰ 'ਚ ਇਕੱਠੇ ਹੋ ਰਹੇ ਹਾਂ। ਬਹੁਤ ਦੇਰ ਪਹਿਲਾਂ ਹਰਵਿੰਦਰ ਸਿੰਘ ਹੋਰਾਂ ਨਾਲ ਕੁਝ ਪ੍ਰੋਗਰਾਮ ਅਸੀਂ ਸਾਂਝੇ ਤੌਰ ਤੇ ਕੀਤੇ ਸੀ। ਅੱਜ ਫਿਰ ਤੋਂ ਸਾਡੇ ਨਾਲ ਨਹੀਂ, ਖਬਰ ਤੇ ਨਜ਼ਰ ਦੇ ਵਿੱਚ ਚੰਗਾ ਲੱਗ ਰਿਹਾ। ਤਾਜ਼ਾ ਬਿਲਕੁਲ ਸੱਜਰੀ ਆਵਾਜ਼ ਸੁਣ ਰਹੇ ਹਾਂ ਹਰਵਿੰਦਰ ਸਿੰਘ ਕੰਗ ਹੋਰਾਂ ਦੀ। ਤੇ ਗੱਲਬਾਤ ਕਰਾਂਗੇ ਪੰਜਾਬ ਤੇ ਦੇਸ਼ ਦੀ ਸਿਆਸਤ ਬਾਰੇ, ਖਾਸ ਤੌਰ ਦੇ ਉੱਤੇ ਨਾਲ ਸਮਾਜਿਕ ਸੰਦਰਭ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਸਿਆਸਤ ਦੇ ਨਾਲ ਜੁੜੇ ਹੋਏ ਸਮਾਜ ਦੇ ਜਿਹੜੇ ਸੰਦਰਭ ਹੈ ਉਹਨਾਂ ਤੇ ਇਹਨਾਂ ਦਿਨਾਂ ਦੇ ਉੱਤੇ ਕਿਸ ਕਿਸਮ ਦੇ ਅਸਰ ਪੈ ਰਹੇ ਨੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਹਰਵਿੰਦਰ ਸਿੰਘ ਕੰਗ ਜੀ। ਥੈਂਕ ਯੂ ਜੀ, ਮਿਹਰਬਾਨੀ ਸੁਸ਼ੀਲ ਜੀ, ਮੈਨੂੰ ਬਹੁਤ ਵਧੀਆ ਲੱਗ ਰਿਹਾ। ਸੋ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲਬਾਤ ਕਰੀਏ ਕਿ 2017 ਦੀ ਜਿਹੜੀ ਇਲੈਕਸ਼ਨ ਹੈਗੀ ਆ, ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਸਿਆਸੀ ਮੈਦਾਨ ਆ ਉਹ ਚੰਗੇ ਤਰੀਕੇ ਦੇ ਨਾਲ ਭਖ ਚੁੱਕਾ ਅਤੇ ਜਿਹੜੀ ਭਾਜਪਾ ਹੈਗੀ ਆ ਉਹਦੇ ਵਿੱਚ ਵੀ ਕਾਫੀ ਜਿਹੜੇ ਬਦਲਾਅ ਅਸੀਂ ਦੇਖਣ ਨੂੰ ਮਿਲੇ। ਪੰਜਾਬ ਦੇ ਨੂੰ ਜੇ ਨਵਾਂ ਭਾਜਪਾ ਦਾ ਪ੍ਰਧਾਨ ਮਿਲਿਆ, ਨਵਜੋਤ ਸਿੱਧੂ ਜਿਹੜੀ ਜੋੜੀ ਹੈਗੀ ਉਹਦੇ ਬਾਰੇ ਵੀ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸਨ। ਸੋ ਇਸ ਮਸਲੇ ਦੇ ਉੱਤੇ ਹੋਰ ਕੀ ਚੱਲ ਰਿਹਾ ਪੰਜਾਬ ਦੇ ਵਿੱਚ? ਦੇਖੋ, ਭਾਰਤੀ ਜਨਤਾ ਪਾਰਟੀ ਵਾਸਤੇ ਹਾਲਾਤ ਕੋਈ ਬਹੁਤ ਸੁਖਾਵੇਂ ਨਹੀਂ ਹੈ ਪੰਜਾਬ ਦੇ ਵਿੱਚ। ਖਾਸ ਤੌਰ ਦੇ ਉੱਤੇ ਜਦੋਂ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਤੁਸੀਂ ਅੰਦਾਜ਼ਾ ਕਰੋ ਵੀ ਲੋਕ ਸਭਾ ਚੋਣਾਂ ਜਦੋਂ ਹੋਈਆਂ ਤੇ ਉਦੋਂ ਦਿੱਲੀ ਦੇ ਵਿੱਚ 7 ਦੀਆਂ 7 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ। ਇੱਕ ਕਿਸਮ ਦਾ ਸਵੀਪ ਕੀਤਾ, ਕਲੀਨ ਸਵੀਪ ਜੀ। ਤੇ ਆਮ ਆਦਮੀ ਪਾਰਟੀ 'ਚ ਜਿਹੜੀ 49 ਦਿਨ ਸਰਕਾਰ ਰਹੀ ਸੀ, ਉਹ ਇੱਕ ਵੀ ਸੀਟ ਹਾਸਲ ਕਰਨ 'ਚ ਨਾਕਾਮ ਰਹੀ ਲੋਕ ਸਭਾ ਚੋਣਾਂ 'ਚ ਦਿੱਲੀੋਂ। ਜਦ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 4 MP ਜਿੱਤ ਗਏ ਜੀ। ਅੱਛਾ, ਫਿਰ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ 10 ਮਹੀਨਿਆਂ ਬਾਅਦ ਹੀ ਸਥਿਤੀਆਂ ਬਿਲਕੁਲ ਬਦਲ ਜਾਂਦੀਆਂ। ਆਮ ਆਦਮੀ ਪਾਰਟੀ ਜਿਹੜੀ ਲੋਕ ਸਭਾ ਦੇ ਵਿੱਚ ਇੱਕ ਵੀ ਸੀਟ ਨਹੀਂ ਜਿੱਤਦੀ, ਉਹ 17 ਦੇ ਵਿੱਚੋਂ 67 ਸੀਟਾਂ ਜਿੱਤਦੀ ਹੈ। ਤੇ ਜਿਹੜੀ 7 ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਸੀ ਬੀਜੇਪੀ ਨੇ, ਉਹ 3 ਸੀਟਾਂ ਤੇ ਸਿਮਟ ਜਾਂਦੀ ਹੈ ਤੇ ਕਾਂਗਰਸ ਸਿਫਰ ਤੇ ਆ ਜਾਂਦੀ ਹੈ। ਇਹ ਤਬਦੀਲੀ ਬੜੀ ਤੇਜ਼ੀ ਨਾਲ ਵਾਪਰੀ ਹੈ ਭਾਰਤ ਦੇ ਚੋਣ ਇਤਿਹਾਸ ਦੇ ਵਿੱਚ। ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਦੀ ਤਬਦੀਲੀ ਦੇਖਣ ਨੂੰ ਮਿਲੀ ਹੈ ਜੀ। ਇੱਕ ਤਾਂ ਦਿੱਲੀ ਦਾ ਜਿਹੜਾ ਬਹੁਤ ਮਾੜਾ ਪ੍ਰਦਰਸ਼ਨ ਰਿਹਾ ਬੀਜੇਪੀ ਦਾ, ਦੂਸਰਾ ਉਸ ਤੋਂ ਬਾਅਦ ਜਿੱਦਾਂ ਬਿਹਾਰ ਦੇ ਵਿੱਚ ਚੋਣਾਂ ਹੋਈਆਂ ਤੇ ਉਹਨਾਂ ਚੋਣਾਂ ਦੇ ਵਿੱਚ ਬੀਜੇਪੀ ਦਾ ਸਫਾਇਆ ਹੋਇਆ। ਉਸ ਬਿਹਾਰ ਦੇ ਵਿੱਚ ਜਿੱਥੇ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਤੇ ਰਾਸ਼ਟਰੀ ਜਨਤਾ ਦਲ ਤੇ ਜਨਤਾ ਦਲ ਯੂਨਾਈਟਿਡ ਨੂੰ ਲਗਭਗ 5-4 ਸੀਟਾਂ ਤੇ ਸਮੇਟ ਦਿੱਤਾ ਸੀ। ਉਸੇ ਬਿਹਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਕਰਾਰੀ ਹਾਰ ਜਿਹੜੀ ਹੈ ਰਾਸ਼ਟਰੀ ਜਨਤਾ ਦਲ ਦੇ ਲਾਲੂ ਯਾਦਵ ਤੇ ਜਨਤਾ ਦਲ ਯੂਨਾਈਟਿਡ ਦੇ ਨਿਤੀਸ਼ ਕੁਮਾਰ ਤੇ ਕਾਂਗਰਸ ਪਾਰਟੀ ਦੇ ਗੱਠਜੋੜ ਨੇ ਦਿੱਤੀ, ਜਿਹਨੂੰ ਮਹਾਂ ਗੱਠਜੋੜ ਦਾ ਨਾਂ ਦਿੱਤਾ ਗਿਆ। ਸੋ ਇਹ ਦੋ ਜਿਹੜੇ ਸੂਬੇ ਜਾਂ ਇਲਾਕੇ ਜਿਹੜੇ ਉਹਨਾਂ 'ਚ ਬਹੁਤ ਬੁਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਪਾਣੀ ਉਤਰਿਆ ਜਿਵੇਂ ਜੀ, ਉਹਨੇ ਪੰਜਾਬ ਦੀ ਬੀਜੇਪੀ ਸਾਹਮਣੇ ਵੀ ਇੱਕ ਸੰਕਟ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਕਿਸ ਰੁਖ ਦੇ ਨਾਲ ਆਪਣੀ ਕੰਪੇਨ ਜਿਹੜੀ ਚਲਾਵੇ। ਇਸੇ ਕਰਕੇ ਜਦੋਂ ਚੜ੍ਹਤ ਮੱਚੀ ਸੀ ਬੀਜੇਪੀ ਦੀ ਤੇ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਪੰਜਾਬ ਦੇ ਵਿੱਚ ਬੀਜੇਪੀ ਤਾਂ ਇਕੱਲਿਆਂ ਚੋਣ ਲੜੇਗੀ। RSS ਉਚੇਚੇ ਤੌਰ ਤੇ ਪੰਜਾਬ ਦੇ ਪਿੰਡਾਂ ਨੂੰ ਟਾਰਗੇਟ ਕਰ ਰਹੀ ਸੀ। 200 ਪਿੰਡ ਜਿਹੜੇ ਆ ਉਹਨਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਸੀ ਕਿ RSS ਤੇ ਆਪਣੀ ਬ੍ਰਾਂਚਿਸ ਖੋਲੇਗੀ। ਤੇ ਇਸ ਤੋਂ ਬਿਨਾਂ ਬੀਜੇਪੀ ਵੀ ਕੁਝ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੀ ਸੀ ਤੇ ਚਰਚਾ ਚੱਲ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਸੂਰਤ ਦੇ ਵਿੱਚ ਜਦੋਂ ਬੀਜੇਪੀ ਇਕੱਲਿਆਂ ਚੋਣ ਲੜੇਗੀ ਪੰਜਾਬ ਦੇ ਵਿੱਚ, ਪੰਜਾਬ ਬੀਜੇਪੀ ਦਾ ਪ੍ਰੈਜ਼ੀਡੈਂਟ ਲਾਇਆ ਜਾਏਗਾ ਤੇ ਬਾਦਲਾਂ ਦੇ ਖਿਲਾਫ ਸਭ ਤੋਂ ਵੱਡਾ ਤੁਰਪ ਦਾ ਪੱਤਾ ਜੇ ਕੋਈ ਸਾਬਤ ਹੋਏਗਾ ਤੇ ਉਹ ਨਵਜੋਤ ਸਿੰਘ ਸਿੱਧੂ ਰਹੇਗਾ। ਇਹ ਇੱਕ ਕਿਆਸ ਲਾਈਆਂ ਸੀ ਬੀਜੇਪੀ ਨੇ। ਪਰ ਬਿਹਾਰ ਦੀ ਨਤੀਜਿਆਂ ਨੇ ਤੇ ਉਸ ਤੋਂ ਪਹਿਲਾਂ ਦਿੱਲੀ ਦੇ ਨਤੀਜਿਆਂ ਨੇ ਬੀਜੇਪੀ ਦੇ ਇਸ ਮਨਸੂਬਿਆਂ ਨੂੰ ਬਿਲਕੁਲ ਜਿਹੜਾ ਖਤਮ ਕਰ ਦਿੱਤਾ ਜਾਂ ਉਹਨੂੰ ਤਾਰ ਕਰ ਦਿੱਤਾ। ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਸਥਿਤੀ ਜਿਹੜੀ ਹੈ ਉਹਦੇ 'ਚ ਵੀ ਉਸ ਕਿਸਮ ਦਾ ਸੰਵਿਧਾਨਕ ਤੌਰ ਦੇ ਉੱਤੇ ਜਿਹੜਾ ਇੱਕ ਅਨੁਸ਼ਾਸਨ ਚਾਹੀਦਾ ਹੁੰਦਾ, ਉਹ ਅਨੁਸ਼ਾਸਨ ਹੁਣ ਦਿਖਾਈ ਨਹੀਂ ਦੇ ਰਿਹਾ।
ਆਮ ਤੌਰ ਦੇ ਉੱਤੇ ਦੋ ਪਾਰਟੀਆਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਤੇ ਭਾਰਤੀ ਜਨਤਾ ਪਾਰਟੀ ਭਾਰਤ ਦੀਆਂ ਜਿਹੜੀਆਂ ਇਹ ਪਾਰਟੀਆਂ ਹੈਗੀਆਂ, ਇਹਨਾਂ ਨੂੰ ਆਮ ਤੌਰ ਦੇ ਉੱਤੇ ਮੁਕਾਬਲਤਨ ਬਾਕੀ ਮੁੱਖ ਧਾਰਾ ਦੀਆਂ ਪਾਰਟੀਆਂ ਦੇ ਬਹੁਤ ਅਨੁਸ਼ਾਸਿਤ ਪਾਰਟੀਆਂ ਸਮਝਿਆ ਜਾਂਦਾ ਰਿਹਾ ਤੇ ਅਨੁਸ਼ਾਸਿਤ ਪਾਰਟੀ ਰਹੀ ਹੈ ਬੀਜੇਪੀ। ਪਰ ਪਿਛਲੇ ਲੰਬੇ ਸਮੇਂ ਤੋਂ ਅਨੁਸ਼ਾਸਨ ਘਿਰ ਗਿਆ ਤੇ ਉਹ ਅਨੁਸ਼ਾਸਨ ਜਿਹੜਾ ਘਿਰਿਆ ਹੋਇਆ ਜਾਂ ਡਿੱਗਿਆ ਹੋਇਆ ਜਾਂ ਡਿਸਟਰਬ ਹੋਇਆ ਉਹ ਪੰਜਾਬ ਦੇ ਵਿੱਚ ਵੀ ਨਜ਼ਰ ਆ ਰਿਹਾ ਸੀ। ਤੇ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ, ਖਾਸ ਤੌਰ ਤੇ ਨਵਜੋਤ ਕੌਰ ਸਿੱਧੂ ਨੇ ਆਪਣੀ ਪਾਰਟੀ ਲੋਕਾਂ ਨੂੰ ਘੇਰਨਾ ਸ਼ੁਰੂ ਕੀਤਾ, ਆਪਣੀ ਸਰਕਾਰ ਨੂੰ ਘੇਰਨਾ ਸ਼ੁਰੂ ਕੀਤਾ ਗ੍ਰਾਂਟਾਂ ਦੇ ਇਸ਼ੂ ਦੇ ਉੱਤੇ। ਤੇ ਉਹ ਲਗਾਤਾਰ ਏਦਾਂ ਦੀ ਗੱਲ ਵੀ ਕਰਦੇ ਰਹੇ ਵੀ ਜੇ ਬੀਜੇਪੀ ਅਕਾਲੀਆਂ ਨਾਲ ਸਾਂਝ ਪਾ ਕੇ ਰੱਖੇਗੀ ਤੇ ਮੈਂ ਕਿਸੇ ਵੀ ਕੀਮਤ ਤੇ ਚੋਣ ਨਹੀਂ ਲੜਾਂਗੀ। ਸੋ ਉਹ ਸਾਰੀਆਂ ਸਥਿਤੀਆਂ ਬਦਲੀਆਂ ਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਉਹਨੂੰ ਰਾਜ ਸਭਾ ਮੈਂਬਰ ਬਣਾਉਣ ਦੀ ਕੋਸ਼ਿਸ਼ ਸੀ, ਫਿਰ ਉਹਨਾਂ ਨੂੰ ਕੌਮੀ ਘਾਟੀਆਂ ਦੀ ਕਮਿਸ਼ਨ ਦਾ ਮੈਂਬਰ ਬਣਾਉਣ ਦੀ ਗੱਲ ਚੱਲੀ ਤੇ ਫਿਰ ਇਹ ਗੱਲ ਚੱਲੀ ਕਿ ਉਹਨੂੰ ਬੀਜੇਪੀ ਦਾ ਪ੍ਰਧਾਨ ਬਣਾ ਦਿੱਤਾ ਜਾਏ। ਪਰ ਇਹਨਾਂ ਤਿੰਨਾਂ ਥਾਵਾਂ ਤੇ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਮੌਜੂਦਾ ਬੀਜੇਪੀ ਦੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਪ੍ਰਵਾਨਗੀ ਨਹੀਂ ਮਿਲੀ। ਉਸ ਤੋਂ ਬਾਅਦ ਹੁਣ ਜਦੋਂ ਪੰਜਾਬ ਦੇ ਵਿੱਚ ਚੋਣਾਂ ਸਿਰ ਤੇ ਆ ਗਈਆਂ ਤੇ ਫਿਰ ਪ੍ਰਧਾਨਗੀ ਦੇ ਦਿੱਤੀ ਹੈ ਵਿਜੇ ਸੰਪਲਾ ਨੂੰ, ਦਲਿਤ ਵੋਟ ਨੂੰ ਨਜ਼ਰ 'ਚ ਰੱਖਦਿਆਂ ਹੋਇਆ ਕਿ ਜਿਹੜੀ 32-33% ਦਲਿਤ ਵੋਟ ਹੈ ਉਹਨੂੰ ਟਾਰਗੇਟ ਕੀਤਾ ਜਾਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹਦੇ ਵਿੱਚ ਵੱਡਾ ਹਿੱਸਾ ਵੀ ਭਾਰਤੀ ਜਨਤਾ ਪਾਰਟੀ ਲਵੇ। ਇਸ ਐਂਗਲ ਤੋਂ ਬੀਜੇਪੀ ਨੇ ਆਪਣਾ ਉਮੀਦਵਾਰ ਜਿਹੜਾ ਆ ਇੱਕ ਉਸ ਵਰਗ ਦੇ ਵਿੱਚੋਂ ਲਿਆ ਜਿਹੜਾ ਵਰਗ ਆਪਣੇ ਆਪ ਨੂੰ ਪਛੜਿਆ ਵਰਗ ਕਹਿੰਦਾ, ਜਦਕਿ ਜਦੋਂ ਬੰਦਾ ਸਿਆਸਤਦਾਨ ਹੋ ਜਾਂਦਾ ਤੇ ਸਿਆਸਤਦਾਨ ਤੋਂ ਬਾਅਦ ਹੁਕਮਰਾਨ ਹੋ ਜਾਂਦਾ ਫਿਰ ਉਹਨਾਂ ਦੀ ਕਿਸੇ ਕਿਸਮ ਦੀ ਉਹ ਆਰਥਿਕ ਹਾਲਤ ਮਾੜੀ ਰਹਿੰਦੀ ਨਹੀਂ, ਉਹਨਾਂ ਦੀ ਗਰੀਬੀ ਜਿਹੜੀ ਹੈ ਚੱਕੀ ਜਾਂਦੀ ਹੈ। ਔਰ ਉਹਦੇ ਬਾਵਜੂਦ ਵੀ ਦਲਿਤ ਪੱਤਾ, ਪਛੜੇਪਨ ਦਾ ਪੱਤਾ ਖੇਡਣ ਤੋਂ ਬਾਅਦ ਜਿਹੜੀ ਹੈ ਸਿਆਸਤ ਨਹੀਂ ਆਉਂਦੀ। ਇਸੇ ਸਿਆਸਤ ਦੇ ਵਿੱਚੋਂ ਵਿਜੇ ਕੁਮਾਰ ਸੰਪਲਾ ਪੰਜਾਬ ਬੀਜੇਪੀ ਦੀ ਪ੍ਰੈਜ਼ੀਡੈਂਟ ਬਣੀ। ਹੁਣ ਉਹੀ ਵਿਜੇ ਕੁਮਾਰ ਸੰਪਲਾ ਇੱਕ ਬਿਆਨ ਦੇ ਰਹੇ ਨੇ, ਕੱਲ ਉਹਨਾਂ ਦਾ ਇਹ ਬਿਆਨ ਆਇਆ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਆ ਉਹ ਪੰਜਾਬ ਬੀਜੇਪੀ ਦੇ ਸਟਾਰ ਪ੍ਰਚਾਰਕ ਹੋਣਗੇ ਚੋਣਾਂ ਦੇ ਵਿੱਚ। ਹੁਣ ਇਹਦੇ ਤੇ ਮੈਂ ਇਹ ਗੱਲ ਕਰਾਂ, ਮੈਂ ਬਹੁਤੀ ਲੰਬੀ ਗੱਲ ਨਹੀਂ ਕਰਦਾ ਜੀ, ਇਹ ਪੋਸੀਬਿਲਿਟੀ ਜਿਹੜੀ ਆ ਉਸ ਰੂਪ ਦੇ ਵਿੱਚ ਹੈ ਨਹੀਂ। ਹੁਣ ਇਹ ਜਿਹੜਾ ਸ਼ੁਕਰ ਥੋੜਾ ਜਿਹਾ ਦੱਸਿਆ ਨਵਜੋਤ ਸਿੰਘ ਸਿੱਧੂ ਦੀ ਜਿਹੜੀ 2-2.5 ਸਾਲ ਤੋਂ ਪੋਲਿਟਿਕਸ ਜਿਹੜੀ ਰਹੀ ਹੈ ਨਵਜੋਤ ਕੌਰ ਸਿੱਧੂ ਦੀ, ਉਹਦੇ ਚ ਇੱਕ ਤਾਂ ਸਾਈਡ ਲਾਈਨ ਉਹ ਹੋਏਗਾ ਹੌਲੀ ਹੌਲੀ। ਦੂਜੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਉਹ ਇਹ ਹੈ ਵੀ ਜਿਸ ਵਿਅਕਤੀ ਨੂੰ ਇਸ ਕਰਕੇ ਪੰਜਾਬ ਦੀ ਜਿਹੜਾ ਪ੍ਰੈਜ਼ੀਡੈਂਟ ਵੀ ਬਣਾਇਆ ਗਿਆ ਕਿ ਇਹ ਬਾਦਲਾਂ ਨੂੰ ਪੁੱਛਣਾ ਨਹੀਂ ਜੀ, ਕਿਉਂਕਿ ਬਾਦਲਾਂ ਨੇ ਜਾਂ ਅਕਾਲੀ ਦਲ ਦੀ ਉਹਦੀ ਟਿਕਟ ਨਵਜੋਤ ਸਿੰਘ ਸਿੱਧੂ ਦੀ ਅੰਮ੍ਰਿਤਸਰ ਤੋਂ ਕਟਵਾਈ ਸੀ ਤੇ ਇਸ ਗੱਲ ਨੂੰ ਦਿਲ ਚ ਰੱਖਿਆ ਨਵਜੋਤ ਸਿੰਘ ਸਿੱਧੂ ਨੇ ਤੇ ਇਸੇ ਕਰਕੇ ਨੂੰ ਪ੍ਰੈਜ਼ੀਡੈਂਟ ਨਹੀਂ ਬਣਾਇਆ ਗਿਆ ਵੀ ਉਹ ਬਾਦਲ ਪਰਿਵਾਰ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਨੇ ਇਸ ਗੱਲ ਨੂੰ ਮੰਨਣਾ ਦੀ ਪਰਵਾਹ ਨਹੀਂ ਕਰਨਾ ਜੀ। ਤੇ ਹੁਣ ਉਸੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਵਿਜੇ ਕੁਮਾਰ ਸੰਪਲਾ ਨੇ ਵੀ ਉਹ ਪੰਜਾਬ ਦੇ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰਕ ਹੋਣਗੇ। ਮੈਨੂੰ ਇਹਦੇ ਤੇ ਸ਼ੱਕ ਹੈ। ਮੈਨੂੰ ਇਹ ਲੱਗਦਾ ਵੀ ਬੀਜੇਪੀ ਦੀ ਜਿਹੜੀ ਸਥਾਨਕ ਲੀਡਰਸ਼ਿਪ ਹੈਗੀ ਹੈ ਪੰਜਾਬ ਦੀ, ਉਹ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਖੁਸ਼ ਕਰਨ ਦੀ ਰਣਨੀਤੀ ਚੱਲ ਰਹੀ ਹੈ। ਔਰ ਖੁਦ ਨਵਜੋਤ ਸਿੰਘ ਸਿੱਧੂ ਤੋਂ ਵੱਲੋਂ ਕਿਸੇ ਵੀ ਕਿਸਮ ਦਾ ਹਾਲੇ ਤੱਕ ਕੋਈ ਜਵਾਬ ਇਸ ਮੁੱਦੇ ਤੇ ਜਿਹੜਾ ਉਹ ਨਹੀਂ ਦਿੱਤਾ ਗਿਆ ਜੀ। ਉਹਨਾਂ ਵੱਲੋਂ ਕੋਈ ਰਿਐਕਸ਼ਨ ਜਿਹੜਾ ਹਾਲੇ ਨਹੀਂ ਆਇਆ, ਜਦੋਂ ਆਏਗਾ ਉਹ ਗੱਲ ਕਰਾਂਗੇ। ਪਰ ਸਾਨੂੰ ਲੱਗਦਾ ਇਹ ਇੱਕ ਕਸਰਤ ਜਿਹੜੀ ਹੈ ਬੀਜੇਪੀ ਦੀ ਪੰਜਾਬ ਦੀ ਨਵੀਂ ਲੀਡਰਸ਼ਿਪ ਕਰਨਾ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਲੈਵਲ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਟਾਈ ਅਪ ਕੀਤਾ ਜਾਏ ਤੇ ਉਹਨਾਂ ਨਾਲ ਜਿਹੜੀਆਂ ਨਾਰਾਜ਼ਗੀਆਂ ਦੂਰ ਕੀਤੀਆਂ ਜਾਣ। ਇਹ ਪੋਸੀਬਲ ਹੈ ਜਾਂ ਨਹੀਂ ਇਹਦੇ ਬਾਰੇ ਮੈਂ ਕੋਈ ਪੇਸ਼ੀਨ ਕੋਈ ਨਹੀਂ ਕਰ ਸਕਦਾ, ਪਰ ਕੋਸ਼ਿਸ਼ ਇਹਦੇ ਵਿੱਚੋਂ ਇਹੀ ਦਿਖਾਈ ਦੇ ਰਹੀ ਹੈ ਜੀ। ਸੋ ਨਾਲ ਦੀ ਨਾਲ ਜੇ ਬੀਜੇਪੀ ਤੋਂ ਦੂਸਰੀ ਪਾਰਟੀ ਦੇ ਵੱਲ ਆਈਏ, ਕਾਂਗਰਸ ਦੀ ਗੱਲ ਕਰੀਏ ਤੇ ਰਾਹੁਲ ਗਾਂਧੀ ਦਾ ਜਿਹੜਾ ਪੰਜਾਬ ਦੇ ਵਿੱਚ ਫੇਰਾ ਸੀ, ਫੇਰਾ ਉਹਨਾਂ ਪਾਇਆ ਪਟਿਆਲਾ ਹਲਕੇ ਦੇ ਵਿੱਚ, ਉਹਦੇ ਵਿੱਚ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਤੌਰ ਦੇ ਉੱਤੇ ਸੰਭਾਵੀ ਉਮੀਦਵਾਰ ਦਾ ਜਿਹੜਾ ਜਵਾਬ ਸੀ ਉੱਥੋਂ ਟਾਲਾ ਵੱਟ ਲਿਆ, ਬਲਕਿ ਡਿਕਲੇਅਰ ਕਹਿ ਲਓ ਕਿ ਨਹੀਂ ਕੀਤਾ। ਉਹਦੇ ਬਾਰੇ ਕਿਉਂਕਿ ਇੱਦਾਂ ਦਾ ਫਿਰ ਜਦੋਂ ਮਾਹੌਲ ਬਣ ਗਿਆ ਤਾਂ ਜਿਹੜੀ ਆਪੋਜੀਸ਼ਨ ਪਾਰਟੀਜ਼ ਹੈਗੀਆਂ, ਖਾਸ ਤੌਰ 'ਤੇ ਆਮ ਆਦਮੀ ਪਾਰਟੀ, ਉਹਨਾਂ ਵੀ ਇਹ ਚੀਜ਼ ਨੂੰ ਚੱਕ ਲਿਆ, ਕਿਹਾ ਕਿ ਉਹਨਾਂ ਕੋਲ ਪ੍ਰਚਾਰ ਜਿਹੜਾ ਕਾਂਗਰਸ ਕੋਲ ਕੈਪਟਨ ਨੂੰ ਨਹੀਂ ਪ੍ਰਚਾਰਿਆ ਗਿਆ ਮੁੱਖ ਮੰਤਰੀ ਦਾ ਉਮੀਦਵਾਰ, ਉਹਨਾਂ ਇਸ ਗੱਲ ਨੂੰ ਚੱਕਿਆ। ਸੋ ਇਹਦੇ ਬਾਰੇ ਕਿ ਜਿਹੜੀ ਸੰਭਾਵਨਾ ਹੈਗੀਆਂ ਉਹ ਕੀ ਬਣੀਆਂ, ਕਿਉਂਕਿ ਹੁਣ ਤੱਕ ਤਾਂ ਇਹੀ ਸਮਝਿਆ ਜਾ ਰਿਹਾ ਸੀ ਕਿ ਕੈਪਟਨ ਜਿਹੜੇ ਹੈਗੇ ਪੰਜਾਬ ਦੇ ਮੁੱਖ ਮੰਤਰੀ ਦੇ ਸੰਭਾਵੀ ਉਮੀਦਵਾਰ ਆ। ਥੋੜੇ ਦਿਨ ਪਹਿਲਾਂ ਜਦੋਂ ਮਤਲਬ ਥੋੜੇ ਦਿਨ ਪਹਿਲਾਂ ਮਹੀਨੇ ਪਹਿਲਾਂ ਜੀ ਜਦੋਂ ਰਾਹੁਲ ਗਾਂਧੀ ਪੰਜਾਬ ਆਏ ਸੀ ਅੰਮ੍ਰਿਤਸਰ 'ਚ ਖਾਸ ਤੌਰ ਦੇ ਉੱਤੇ, ਉਹਨਾਂ ਨੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸਾਫ਼ ਤੌਰ ਤੇ ਕਹਿ ਦਿੱਤਾ ਸੀ ਕੈਪਟਨ ਅਮਰਿੰਦਰ ਨੂੰ ਮੁਖਾਤਬ ਹੁੰਦਿਆਂ ਕਿ ਕੈਪਟਨ ਸਾਹਿਬ ਜਦੋਂ ਤੁਹਾਡੀ ਸਰਕਾਰ ਹੋਈ ਆਈ ਤਾਂ ਜਿਹੜੇ ਡਰੱਗ ਸਮਗਲਰ ਹੈ ਇਹਨਾਂ ਸਾਰਿਆਂ ਨੂੰ ਜੇਲ੍ਹਾਂ ਦੇ ਅੰਦਰ ਕਰ ਦਿਓ ਜੀ।
ਇਹ ਥੋੜੇ ਚਿਰ ਪਹਿਲਾਂ, 1.5 ਮਹੀਨੇ ਪਹਿਲਾਂ ਦੀ ਗੱਲ ਹੈ। ਪਰ ਬਾਅਦ 'ਚ ਸਥਿਤੀਆਂ ਜਿਹੜੀਆਂ ਬਦਲੀਆਂ ਤੇ ਸ਼ਾਇਦ ਕਾਂਗਰਸ ਪਾਰਟੀ ਨੇ ਵੀ ਆਪਣੀ ਦਾਅਵੇ ਦੇ ਤਬਦੀਲੀ ਕੀਤੀ ਹੈ। ਜੀ ਜੀ। ਅੱਜ ਵੀ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਬਿਆਨ ਆਇਆ, ਸ਼ਕੀਲ ਅਹਿਮਦ ਦਾ ਬਿਆਨ ਮੈਂ ਪੜ੍ਹ ਰਿਹਾ ਸੀ। ਉਹ 'ਚ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਇਸ ਵੇਲੇ ਫੇਸ ਨੇ, ਚਿਹਰਾ ਨੇ ਜੀ। ਪਰ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਉਮੀਦਵਾਰ ਉਹਨਾਂ ਨੂੰ ਬਣਾਇਆ ਜਾਏਗਾ, ਨਹੀਂ ਬਣਾਇਆ ਜਾਏਗਾ, ਇਹਦੇ ਬਾਰੇ ਫੈਸਲਾ ਜਿਹੜਾ ਹੈ ਉਹਨਾਂ ਨੇ ਬਿਲਕੁਲ ਸ਼ੇਅਰ ਨਹੀਂ ਕੀਤਾ। ਸਗੋਂ ਇਹ ਕਿਹਾ ਕਿ ਸਾਡੀ ਰਵਾਇਤ ਦੇ ਵਿੱਚ ਭਾਰਤੀ ਜਿਹੜੀ ਰਵਾਇਤ ਹੈ, ਉਸ ਰਵਾਇਤ ਦੇ ਵਿੱਚ ਜਿਹੜੀ ਭਾਰਤੀ ਰਾਜਨੀਤੀ ਦੀ ਜਿਹੜੀ ਰਵਾਇਤ ਹੈ, ਉਸ ਰਵਾਇਤ ਦੇ ਵਿੱਚ ਪਹਿਲਾਂ ਜਿਹੜਾ ਆ ਨਹੀਂ ਐਲਾਨ ਜਾਂਦਾ ਕਿ ਮੁੱਖ ਮੰਤਰੀ ਕੌਣ ਹੋਏਗਾ। ਖਾਸ ਤੌਰ ਤੇ ਕਾਂਗਰਸ ਦੀ ਰਵਾਇਤ ਜਿਹੜੀ ਹੈ, ਪਹਿਲਾਂ ਕਾਂਗਰਸ ਪਾਰਟੀ ਜਿੱਤੇਗੀ ਪੰਜਾਬ ਦੇ ਵਿੱਚ, ਉਹਦੇ MLA ਜਿਹੜੇ ਆ ਵਿਧੀ ਵਿਧਾਨ ਦੇ ਨਾਲ ਪੂਰੇ ਉਹ ਆਪਣੇ ਤਰੀਕੇ ਦੇ ਨਾਲ ਆਪਣੀ ਮੀਟਿੰਗ ਕਰਕੇ ਆਪਣੇ ਲੀਡਰ ਨੂੰ ਚੁਣਨਗੇ, ਤਾਂ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਫੈਸਲਾ ਹੋਏਗਾ। ਇਹ ਸ਼ਕੀਲ ਅਹਿਮਦ ਨੇ ਹੁਣ ਕਿਹਾ। ਹੁਣ ਇਹ ਸਾਰੇ ਕੁਝ ਤੋਂ ਲੱਗਦਾ ਹੈ ਕਿ ਹਾਲੇ ਕੈਪਟਨ ਅਮਰਿੰਦਰ ਤੇ ਰਾਹੁਲ ਗਾਂਧੀ ਦਾ ਪੂਰਾ ਵਿਸ਼ਵਾਸ ਬਣਿਆ ਨਹੀਂ। ਨੰਬਰ 1 ਜੀ, ਕੈਪਟਨ ਅਮਰਿੰਦਰ ਉਹੀ ਆਗੂ ਨੇ ਜਿਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਬਾਵੇਲਾ ਖੜਾ ਕਰਕੇ ਪੈਰਲਰ ਬਕਾਇਦਾ ਐਕਟੀਵਿਟੀਜ਼ ਖੜੀ ਕਰਕੇ 30-32 MLA ਦਾ ਸ਼ਕਤੀ ਪ੍ਰਦਰਸ਼ਨ ਬਾਰ-ਬਾਰ ਕਰਕੇ ਕਾਂਗਰਸ ਹਾਈਕਮਾਂਡ ਨੂੰ ਮਜਬੂਰ ਕਰ ਦਿੱਤਾ ਕਿ ਉਹਨੂੰ ਪ੍ਰੈਜ਼ੀਡੈਂਟ ਬਣਾਇਆ ਜਾਏ। ਤੇ ਇਸ ਗੱਲ ਦਾ ਪਤਾ ਰਾਹੁਲ ਗਾਂਧੀ ਨੂੰ ਹੈ, ਇਲਮ ਹੈ ਇਸ ਗੱਲ ਦਾ। ਇਸ ਕਰਕੇ ਕੱਲ ਨੂੰ ਚੋਣਾਂ ਹਾਰਨ ਤੋਂ ਬਾਅਦ ਜਾਂ ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਕਿੱਧਰ ਲੈ ਜਾਂਦੇ ਆ, ਕਾਂਗਰਸ ਪਾਰਟੀ ਨੂੰ ਜਾਂ ਆਪਣੇ ਧੜੇ ਨੂੰ, ਇਹਦੇ ਤੇ ਸ਼ੱਕ ਹੈ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੂੰ, ਯਾਨੀ ਪੂਰਾ ਯਕੀਨ ਰਾਹੁਲ ਗਾਂਧੀ ਨੂੰ ਹਾਲੇ ਕੈਪਟਨ ਅਮਰਿੰਦਰ ਤੇ ਨਹੀਂ ਹੈ। ਜੀ ਜੀ ਜੀ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਟੇਢੇ ਢੰਗ ਦੇ ਨਾਲ ਆਪਣਾ ਉਮੀਦਵਾਰ ਐਲਾਨਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਵੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ 6ਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜੀ। ਤੇ ਅੱਜ ਵਿਜੇ ਕੁਮਾਰ ਸੰਪਲਾ ਦਾ ਵੀ ਬਿਆਨ ਇਸੇ ਕਿਸਮ ਦਾ ਆਇਆ। ਸੋ ਉਹਨਾਂ ਵੱਲੋਂ ਇੱਕ ਕਿਸਮ ਦਾ ਕਲੀਅਰ ਕਰਤਾ ਕਿ ਉਹ ਲੜਾਈ ਲੜਨਗੇ ਬਾਦਲ ਸਾਹਿਬ ਨੂੰ ਅੱਗੇ ਰੱਖ ਕੇ। ਤੇ ਆਮ ਆਦਮੀ ਪਾਰਟੀ ਦੀ ਵੀ ਦਿੱਕਤ ਨਹੀਂ ਹੋਈ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਪਤਾ ਨਹੀਂ ਲੱਗ ਰਿਹਾ ਕਿ ਚਿਹਰਾ ਕਿਹੜਾ ਹੋਏਗਾ ਉਹਨਾਂ ਦਾ, ਤੇ ਇਸ ਕਰਕੇ ਉੱਥੇ ਬਹੁਤੀ ਟੇਕ ਜਿਹੜੀ ਆ ਆਮ ਲੋਕਾਂ ਦੀ ਉਹ ਸ਼ਾਇਦ ਅਰਵਿੰਦ ਕੇਜਰੀਵਾਲ ਤੇ ਬਣੀ ਹੋਈ ਹੈ। ਕਾਂਗਰਸ ਪਾਰਟੀ ਜਿਹੜੀ ਆ ਉਹ ਪਹਿਲਾਂ ਤਾਂ ਐਲਾਨ ਕਰ ਚੁੱਕੀ ਸੀ, ਕੈਪਟਨ ਅਮਰਿੰਦਰ ਨੇ ਵੀ ਐਲਾਨ ਕੀਤਾ ਕਿ ਅਸੀਂ ਜੂਨ ਮਹੀਨੇ ਦੇ ਵਿੱਚ ਹੀ ਜਾਂ 6 ਮਹੀਨੇ ਪਹਿਲਾਂ ਹੀ ਚੋਣਾਂ 'ਚ ਜਿਹੜੇ ਲੋਕ ਖੜੇ ਹੋਣੇ ਆ ਉਹਨਾਂ ਦੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਾਂਗੇ ਜੀ। ਤੇ ਪਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਨੂੰ ਇਹ ਵਿਪਤਾ ਪੈ ਗਈ ਹੈ ਵੀ ਉਹਨਾਂ ਨੂੰ ਪ੍ਰੈਜ਼ੀਡੈਂਟ ਤਾਂ ਬਣਾ ਦਿੱਤਾ ਗਿਆ, ਪਰ ਪੰਜਾਬ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ, ਚੀਫ ਮਿਨਿਸਟਰ ਦੇ ਕੈਂਡੀਡੇਟ ਦੇ ਤੌਰ ਤੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਜੀ। ਸੋ ਇਹ ਗਲਤਫਹਿਮੀ ਜਿਹੜੀ ਕੋਈ ਹੈਗੀ ਹੈ ਰਾਹੁਲ ਗਾਂਧੀ ਦੇ ਨਾਲ, ਉਹ ਦੂਰ ਕਰਨ ਦੀ ਕੋਸ਼ਿਸ਼ ਸ਼ਾਇਦ ਕੈਪਟਨ ਅਮਰਿੰਦਰ ਆਉਣ ਵਾਲੇ ਸਮੇਂ 'ਚ ਕਰਨ। ਪਰ ਰਾਹੁਲ ਗਾਂਧੀ ਦਾ ਆਸ਼ੀਰਵਾਦ ਨਾ ਮਿਲਣਾ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਰਾਹੁਲ ਗਾਂਧੀ ਨੂੰ ਮੈਂ ਬਚਪਨ ਤੋਂ ਜਾਣਦਾ, ਉਹਦੇ ਤੋਂ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਦੇ ਅੰਦਰ ਜਿਹੜੀ ਭਾਵਨਾ ਸੀ ਚੀਫ ਮਿਨਿਸਟਰ ਦਾ ਕੈਂਡੀਡੇਟ ਬਣਨ ਦੀ, ਉਸ ਭਾਵਨਾ ਨੂੰ ਕਿਤੇ ਨਾ ਕਿਤੇ ਅੰਦਰੂਨੀ ਤੌਰ ਦੇ ਉੱਤੇ ਸੱਟ ਲੱਗੀ ਹੈ ਜੀ। ਜੀ ਜੀ ਜੀ। ਸੋ ਦੇਖਦੇ ਹਾਂ ਊਠ ਕਿਸ ਕਰਵਟ ਬੈਠਦਾ, ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਭਗਵੰਤ ਮਾਨ ਹੁਣਾਂ ਵੀ ਡਿਕਲੇਅਰ ਕਰ ਦਿੱਤਾ ਸੀ ਕਿ ਜੁਲਾਈ ਮਹੀਨੇ ਦੇ ਵਿੱਚ ਜਿਹੜਾ ਸੰਭਾਵੀ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ, ਉਹਦਾ ਸ਼ਾਇਦ ਜਿਹੜਾ ਉਹਦੇ ਬਾਰੇ ਡਿਕਲੇਅਰ ਕਰ ਦਿੱਤਾ ਜਾਏ ਕਿ ਕੌਣ ਬਣੇਗਾ। ਸੋ ਇਹਦੇ ਬਾਰੇ ਗੱਲ ਕਰਦੇ ਹਾਂ, ਕਾਂਗਰਸ ਪਾਰਟੀ ਦੀ ਗੱਲ ਨੂੰ ਅੱਗੇ ਤੋਰਦੇ ਹਾਂ। ਅਤੇ ਜਗਮੀਤ ਬਰਾੜ ਜਿਹੜੇ ਕਿ ਬੜੇ ਚਿਰ ਤੋਂ ਸਿਆਸਤ ਵਿੱਚ ਸਰਗਰਮ ਸੀ, ਕਾਂਗਰਸ ਦੇ ਵਿੱਚ ਕਾਫੀ ਵਿਵਾਦਾਂ ਵਿੱਚ ਵੀ ਰਹੇ ਆ, ਅਤੇ ਬੀਰ ਦਵਿੰਦਰ ਸਿੰਘ ਜਿਹੜੇ ਕਿ ਸਪੀਕਰ ਰਹੇ ਆ ਪੰਜਾਬ ਵਿਧਾਨ ਸਭਾ ਦੇ, ਹੁਣ ਦੋਨੋਂ ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ, ਉਹ ਵੀ ਕਾਫੀ ਐਕਟਿਵ ਹੋਏ ਪਏ ਆ ਸੀਨ ਦੇ ਵਿੱਚ। ਅਤੇ ਜਿੱਦਾਂ ਵੱਖ-ਵੱਖ ਤਰ੍ਹਾਂ ਦੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਕਿ ਕੋਈ ਕਹਿੰਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਇਦ ਚਲੇ ਜਾਣ, ਕੋਈ ਕਹਿੰਦਾ ਕਿ ਸ਼ਾਇਦ ਉਹ ਆਪਣੀ ਪਾਰਟੀ ਜਿਹੜੀ ਉਹ ਨਵੀਂ ਖੜੀ ਕਰ ਦੇਣ। ਉਹਨਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਆ ਕਿ ਉਹ ਉਹਨਾਂ ਦੀ ਜਿਹੜੀ ਸੋਚ ਆ ਕਿਸ ਤਰ੍ਹਾਂ ਚੱਲ ਰਹੀ ਹੈ? ਦੇਖੋ, ਇਹ ਦੋਵੇਂ ਆਗੂ ਜਿਹੜੇ ਹੈ ਇਹਨਾਂ ਨੂੰ ਪਿਛਲੇ 5-4 ਸਾਲ ਤੋਂ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਉਹਨਾਂ ਨੂੰ ਫੇਸ ਕਰਨਾ ਪੈ ਰਿਹਾ। ਕਦੀ ਇਹ ਪਾਰਟੀ ਛੁੰਦੇ ਆ, ਹੁੰਦੇ ਆ ਜੀ। ਤੇ ਲਗਭਗ ਵੀਰ ਦਵਿੰਦਰ ਸਿੰਘ ਨੇ ਤਾਂ ਬਾਕੀ ਜਿਹੜੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਉਹਨਾਂ ਕੋਲ ਜਾ ਕੇ ਕੋਈ ਜਲ ਨਹੀਂ ਮਿਲਿਆ ਤੇ ਉਹਨਾਂ ਨੂੰ ਮਜਬੂਰਨ ਫਿਰ ਤੋਂ ਕਾਂਗਰਸ ਪਾਰਟੀ ਜੁਆਇਨ ਕਰਨੀ ਪਈ ਸੀ। ਪਰ ਤਾਲਮੇਲ ਨਹੀਂ ਬਣਿਆ ਕੈਪਟਨ ਅਮਰਿੰਦਰ ਦੇ ਨਾਲ। ਕੋਆਰਡੀਨੇਟਰ ਬਣਾਇਆ ਹੋਇਆ ਸੀ, ਉਹਨਾਂ ਨੂੰ ਮੀਟ ਜਿਹੜਾ ਤੇ ਕੋਆਰਡੀਨੇਸ਼ਨ ਕਿਤੇ ਹੈ ਸੀ, ਤੇ ਨਿਰਾਸ਼ ਹੋ ਕੇ
ਜਾਂ ਕਹਿ ਲਓ ਇਸ ਗੱਲੋਂ ਨਿਰਾਸ਼ ਹੋ ਕੇ ਕਿ ਉਹਨਾਂ ਨੂੰ ਬਕਾਇਦਾ ਇੱਕ ਸੀਟ ਜਿਹੜੀ ਚਾਹੀਦੀ ਸੀ ਵਿਧਾਨ ਸਭਾ ਦੀ, ਤੇ ਉਹ ਸੀਟ ਜਿਹੜੀ ਆ ਉਹਨਾਂ ਨੂੰ ਹਾਂ ਨਹੀਂ ਕੀਤੀ ਗਈ ਘਨੌਰ ਹਲਕੇ ਦੀ ਸ਼ਾਇਦ, ਤੇ ਉਸ ਤੋਂ ਦੁਖੀ ਹੋ ਕੇ ਵੀਰਵਿੰਦਰ ਸਿੰਘ ਜਿਹੜੇ ਆ ਉਹ ਰਿਜ਼ਾਈਨ ਕਰਕੇ ਬਾਅਦ ਚ ਉਹਨਾਂ ਨੇ ਮੀਡੀਆ ਕੋਆਰਡੀਨੇਟਰ ਦੇ ਤੋਂ ਰਿਜ਼ਾਈਨ ਕੀਤਾ। ਬਾਅਦ ਚ ਉਹਨਾਂ ਨੂੰ ਸ਼ੋਕਾਜ਼ ਨੋਟਿਸ ਜਾਰੀ ਕਰਨ ਤੋਂ ਬਾਅਦ ਫਿਰ ਹੌਲੀ ਹੌਲੀ ਉਹਨਾਂ ਨੂੰ 6 ਸਾਲ ਵਾਸਤੇ ਪਾਰਟੀ ਚੋਂ ਕਰ ਦਿੱਤਾ ਗਿਆ ਜੀ। ਤੋ ਵੀਰਵਿੰਦਰ ਤੇ ਜਗਮੀਤ ਬਰਾੜ ਦਾ ਫਰਕ ਕੋਈ ਬਹੁਤ ਜ਼ਿਆਦਾ ਨਹੀਂ ਹੈ। ਕਾਂਗਰਸ ਪਾਰਟੀ ਦੇ ਵਿੱਚ ਅੰਦਰ ਬਾਹਰ ਹੋਣ ਦੀ ਜਿਹੜੀ ਇੱਕ ਨੀਤੀ ਰਹੀ ਹੈ ਇਹਨਾਂ ਦੀ, ਉਹ ਸਾਰਿਆਂ ਦੇ ਸਾਹਮਣੇ ਜਗ ਜਾ ਰਿਹਾ। ਜਗਮੀਤ ਬਰਾੜ ਵੀ ਕਦੀ ਤਿਵਾੜੀ ਕਾਂਗਰਸ ਚਲੇ ਗਏ, ਕਦੀ ਫਿਰ ਵਾਪਸ ਆਏ, ਤੇ ਫਿਰ ਮੁੜ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਬੀਜੇਪੀ ਜਾਣ ਦੀ, ਉਹ ਵੀ ਗੱਲ ਸਿਰੇ ਨਹੀਂ ਚੜੀ, ਤੇ ਫਿਰ ਉਹਨਾਂ ਨੂੰ ਵਾਪਸ ਆਉਣਾ ਪਿਆ, ਤੇ ਉਹ ਵਾਪਸ ਆਏ। ਹੁਣ ਫਿਰ ਉਹਨਾਂ ਵੱਲੋਂ ਜਿਸ ਤਰ੍ਹਾਂ ਖੜਾ ਕੀਤਾ ਗਿਆ ਸੀ ਇੱਕ ਵਿਦਰੋਹ, ਉਹਨੂੰ ਮੱਦੇਨਜ਼ਰ ਦੇਖਦਿਆਂ ਹਾਈਕਮਾਂਡ ਨੇ ਉਹਨੂੰ 6 ਸਾਲ ਵਾਸਤੇ ਕਰ ਦਿੱਤਾ ਹੈ। ਹੁਣ ਇਹਨਾਂ ਦੀ ਰਾਜਨੀਤੀ ਕੀ ਹੋਏਗੀ ਵੀਰਵਿੰਦਰ ਦੀ ਤੇ ਜਗਮੀਤ ਬਰਾੜ ਦੀ ਜੀ, ਇਹਦਾ ਅਸਲੀ ਖੁਲਾਸਾ ਤਾਂ ਪਤਾ ਲੱਗੇਗਾ 21 ਤਰੀਕ ਨੂੰ, 21 ਮਈ ਨੂੰ, ਜਿਹੜਾ ਚੱਪੜਚਿੜੀ ਵਿੱਚ ਇੱਕ ਇਕੱਠ ਬੁਲਾਉਣ ਦੀ ਗੱਲ ਕੀਤੀ ਹੈ ਜਗਮੀਤ ਬਰਾੜ ਨੇ, ਉਦੋਂ ਪਤਾ ਲੱਗੇਗਾ ਕਿ ਇਸ ਪਾਸੇ ਵੱਲ ਨੂੰ ਜਾਣਾ ਚਾਹੁੰਦੇ ਆ। ਪਰ ਸਾਡੀ ਇਹ ਧਾਰਨਾ ਆ ਕਿ ਉਹਨਾਂ ਦੇ ਕੋਲ ਜਿਸ ਤਰ੍ਹਾਂ ਦਾ ਸਿਆਸੀ ਸੀਨ ਹੈ ਪੰਜਾਬ ਦੇ ਵਿੱਚ, ਉਹਦੇ ਚ ਜੇ ਸੱਚਮੁੱਚ ਉਹਨਾਂ ਨੇ ਆਪਣਾ ਪੋਲੀਟੀਕਲ ਕੈਰੀਅਰ ਬਚਾਉਣਾ ਤਾਂ ਫਿਰ ਉਹਨਾਂ ਕੋਲ ਆਮ ਆਦਮੀ ਪਾਰਟੀ ਤੋਂ ਬੈਟਰ ਕੋਈ ਆਪਸ਼ਨ ਹੋਣੀ ਨਹੀਂ ਚਾਹੀਦੀ। ਮਸਲਾ ਇੱਥੇ ਇਹ ਹੈ ਕਿ ਇਹ ਦੋਵੇਂ ਆਪਣੇ ਆਪ ਨੂੰ ਬਹੁਤ ਵੱਡੇ ਲੀਡਰ ਸਮਝਦੇ ਆ, ਐਂਬੀਸ਼ੀਅਸ ਵੀ ਹੈਗੇ ਆ ਜੀ। ਖਾਸ ਤੌਰ ਤੇ ਜਗਮੀਤ ਬਰਾੜ ਤੇ ਸਮਝਦੇ ਆ ਕਿ ਜੇ ਉਹ ਜਾਂਦੇ ਆਮ ਆਦਮੀ ਪਾਰਟੀ 'ਚ ਤਾਂ ਇੱਕ ਬਾਇਜ਼ਤ ਤਰੀਕੇ ਨਾਲ ਉਹਨਾਂ ਨੂੰ ਸ਼ਾਮਲ ਕੀਤਾ ਜਾਏ, ਤੇ ਉਹਨਾਂ ਨੂੰ ਬਕਾਇਦਾ ਜ਼ਿੰਮੇਵਾਰੀ ਜਿਹੜੀ ਆ ਉਹ ਤੈਅ ਕਰ ਦਿੱਤੀ ਜਾਏ, ਫਿਕਸ ਕਰ ਦਿੱਤੀ ਜਾਏ। ਕਿਤੇ ਕਿਤੇ ਮਨ ਦੇ ਵਿੱਚ ਇਹ ਵੀ ਵਲਵਲਾ ਉੱਠਦਾ ਕਿ ਚੰਗੀ ਗੱਲ ਹੈ ਜੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਐਲਾਨ ਦੇਣ, ਪਰ ਇਹ ਪੋਸੀਬਿਲਿਟੀ ਹਾਲੇ ਨਹੀਂ ਹੈ। ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਪਾਲਿਸੀ ਹੈ ਉਹ ਰਿਨਿਊ ਨਹੀਂ ਕੀਤੀ ਵੀ ਬਾਕੀ ਪਾਰਟੀਆਂ ਦੇ ਵਿੱਚੋਂ ਜਿਹੜੇ ਇਸ ਲੈਵਲ ਦੇ ਲੀਡਰ ਆ ਉਹਨਾਂ ਨੂੰ ਜੇ ਆਪਣੀ ਪਾਰਟੀ ਸ਼ਾਮਲ ਕਰਨਾ ਤੇ ਕਿਸ ਤਰ੍ਹਾਂ ਦੀ ਸਾਡੀ ਪਾਲਿਸੀ ਹੋਏਗੀ, ਉਹ ਰਿਨਿਊ ਕਰਕੇ ਲੋਕਾਂ ਦੇ ਸਾਹਮਣੇ ਰੱਖੀ ਨਹੀਂ। ਤੇ ਕੱਲ੍ਹ ਸੁੱਚਾ ਸਿੰਘ ਛੋਟੇਪੁਰ ਨੇ ਵੀ ਕਹਿ ਦਿੱਤਾ ਸੀ ਵੀ ਜਿਹੜੇ ਬਾਕੀ ਪਾਰਟੀਆਂ 'ਚ ਲੋਕ ਆ ਰਹੇ ਆ ਉਹਨਾਂ ਨੂੰ ਸ਼ਾਮਲ ਕਰਨ ਵੇਲੇ ਬਹੁਤ ਫੂਕ ਕੇ ਕਦਮ ਚੁੱਕੇ ਜਾਣਗੇ। ਭਾਵੇਂ ਸੁੱਚਾ ਸਿੰਘ ਛੋਟੇਪੁਰ ਵੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਹੀ ਆਮ ਆਦਮੀ ਪਾਰਟੀ 'ਚ ਆਏ ਸੀ, ਤੇ ਅੱਜ ਕੱਲ੍ਹ ਉਹ ਪੰਜਾਬ ਦੇ ਕਨਵੀਨਰ। ਅਲਟੀਮੇਟਲੀ ਜਗਮੀਤ ਬਰਾੜ ਤੇ ਵੀਰਵਿੰਦਰ ਸਿੰਘ ਦਾ ਮਾਮਲਾ ਹਾਲ ਫਿਲਹਾਲ 21 ਮਈ ਤੱਕ ਤੁਸੀਂ ਕਹਿ ਸਕਦੇ ਹੋ ਠੰਡੇ ਵਸਤੇ ਦੇ ਵਿੱਚ ਹੈ। 21 ਮਈ ਨੂੰ ਇਸ ਠੰਡੇ ਬਰਤਨ ਦੇ ਵਿੱਚ ਜਿਹੜਾ ਆ ਉਹ ਵੱਡਾ ਉਬਾਲ ਆਏਗਾ, ਤੇ ਉਹ ਉਬਾਲ ਕੀ ਜਿਹੜਾ ਆ ਸਾਰੀ ਸ਼ਕਤੀ ਨੂੰ ਜ਼ਾਇਆ ਕਰ ਦੇਗਾ ਜਾਂ ਕੁਝ ਨਵੇਂ ਰਸਤਿਆਂ ਵੱਲ ਜਾਏਗਾ ਉਬਲਣ ਤੋਂ ਬਾਅਦ, ਉਹਨਾਂ ਦੇ ਰਸਤੇ ਕੋਈ ਨਵੇਂ ਹੋਣਗੇ, ਇਹਦੇ ਬਾਰੇ 21 ਮਈ ਨੂੰ ਪਤਾ ਲੱਗੇਗਾ, ਜਦੋਂ ਚੱਪੜਚਿੜੀ ਦੇ ਵਿੱਚ ਬਹੁਤ ਵੱਡਾ ਇਕੱਠ ਕਰਨ ਦਾ ਦਾਅਵਾ ਜਿਹੜਾ ਕੀਤਾ ਹੈ ਜਗਮੀਤ ਬਰਾੜ ਨੇ, ਉਹ ਦਾਅਵੇ ਨੂੰ ਪੂਰਾ ਕਰਨਗੇ। ਜੀ ਤੇ ਇੱਕ ਜਿਹੜਾ ਇੰਟਰਸਟਿੰਗ ਨੈਸ਼ਨਲ ਲੈਵਲ ਦੀ ਜਿਹੜੀ ਐਨਾਲਿਸਿਸ ਦੀ ਅਸੀਂ ਗੱਲ ਕਰੀਏ ਪੱਛਮੀ ਬੰਗਾਲ ਦੀ, ਤੇ ਤਕਰੀਬਨ ਇਹ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਪੱਛਮੀ ਬੰਗਾਲ ਦਾ ਜਿਹੜਾ ਵੋਟਰ ਹੈਗਾ ਉਹ ਕੰਪੈਰੀਟਿਵਲੀ ਕਾਫੀ ਅਵੇਅਰ ਹੁੰਦਾ ਰਾਜਨੀਤਿਕ ਗੱਲਾਂ ਦੇ ਉੱਤੇ, ਤੇ ਕਾਫੀ ਕਹਿ ਲਓ ਕਿ ਅਵੇਅਰ ਵੋਟਰ ਹੈਗੇ ਵੈਸਟ ਬੰਗਾਲ ਦੇ ਵਿੱਚ। ਪਰ ਜੋ ਹੁਣ ਉੱਥੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਹੋ ਰਹੀ ਆ, ਤਾਂ ਜਿੱਦਾਂ ਮਮਤਾ ਬੈਨਰਜੀ ਦੇ ਜਿਹੜੇ ਉੱਥੋਂ ਦੇ ਸਪੀਚਿਸ ਆ ਰਹੀਆਂ ਜਾਂ ਉਹਨਾਂ ਦੀ ਗੱਲਾਂ ਬਾਤਾਂ ਦੇਖਣ ਸੁਣਨ ਨੂੰ ਮਿਲਦੀਆਂ, ਉਹਦੇ ਵਿੱਚ ਬੜੇ ਘਬਰਾਏ ਜਿਹੇ ਲੱਗ ਰਹੇ ਆ। ਸੋ ਜਿਹੜਾ ਸੀਨ ਹੈਗਾ ਦੇਖਣ ਨੂੰ ਇੱਦਾਂ ਲੱਗ ਰਿਹਾ ਕਿ ਪੰਜਾਬ ਤੋਂ ਕੋਈ ਬਹੁਤਾ ਡਿਫਰੈਂਟ ਨਹੀਂ ਆ। ਇਹਦੇ ਬਾਰੇ ਤੁਹਾਡਾ ਕੀ ਖਿਆਲ ਆ? ਦੇਖੋ, ਪੰਜਾਬ ਤੇ ਬੰਗਾਲ ਕਾਫੀ ਹੱਦ ਤੱਕ ਖਾਸ ਤੌਰ ਦੇ ਉੱਤੇ ਭਾਰਤੀ ਸੁਤੰਤਰਤਾ ਦਾ ਜਿਹੜਾ ਸੰਗਰਾਮ ਹੈ ਉਹ ਤੋਂ ਲੈ ਕੇ ਕਾਫੀ ਹੱਦ ਤੱਕ ਇੱਕ ਦੂਜੇ ਦੀਆਂ ਮਿਸਾਲਾਂ ਦਿੰਦੀਆਂ ਜਾਂਦੀਆਂ ਰਹੀਆਂ ਕਿ ਦੇਖੋ ਇੱਕ ਆਜ਼ਾਦੀ ਦੀ ਲੜਾਈ ਦੀ ਜਿਹੜੀ ਆਵਾਜ਼ ਹੈ ਪੱਛਮੀ ਬੰਗਾਲ 'ਚ ਉੱਠ ਰਹੀ ਸੀ, ਪੰਜਾਬ 'ਚ ਉੱਠ ਰਹੀ ਸੀ, ਤੇ ਇਹਨਾਂ ਦੇ ਪਰਸਪਰ ਆਪਣੇ ਜਿਹੜੇ ਸੰਬੰਧ ਤੇ ਤਾਲਮੇਲ ਵੀ ਜਿਹੜੇ ਇਨਕਲਾਬੀਆਂ ਦੇ ਨਾਲ, ਪੰਜਾਬੀਆਂ ਦੇ ਜਿਹੜੇ ਆ ਬੰਗਾਲੀ ਇਨਕਲਾਬੀਆਂ ਦੇ ਨਾਲ ਰਹੇ ਆ ਜੀ। ਪਰ ਇੱਕ ਬਹੁਤ ਵੱਡਾ ਫਰਕ ਰਿਹਾ ਹੈ ਪੰਜਾਬ ਤੇ ਬੰਗਾਲ ਦੇ ਵਿੱਚ। ਉਹ ਫਰਕ ਇਹ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਹੈ ਸਾਡੀ ਪੰਜਾਬ ਦੀ, ਇਹਦੇ ਤੇ ਕਿਸੇ ਦਿਨ ਫਿਰ ਵੀ ਡਿਬੇਟ ਕਰਾਂਗੇ, ਬੜੀ ਸੀਰੀਅਸ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਜੀ। ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋ ਤੇ ਸਾਡਾ ਜਿਹੜਾ ਟੋਟਲ ਵਿਰਸਾ ਹੈ ਜਾਂ ਸਾਡੀ ਹਿਸਟਰੀ ਹੈ, ਉਹ ਸਾਨੂੰ ਇੱਕ ਸਾਫ਼ ਤੌਰ ਦੇ ਉੱਤੇ ਸਾਡੀ ਬੌਧਿਕ ਵਿਰਾਸਤ ਦੀ ਨਿਸ਼ਾਨਦੇਹੀ ਕਰਦੀ ਹੈ ਸਾਡੀ ਹਿਸਟਰੀ ਵੀ। ਅਸੀਂ ਬਾਬੇ ਨਾਨਕ ਦੀ ਧਰਤੀ ਦੇ ਲੋਕ ਹੈ, ਕਿੰਨੀਆਂ ਇੱਥੇ ਬਾਣੀਆਂ ਰਚੀਆਂ ਗਈਆਂ ਜੀ,
ਅਸੀਂ ਵਾਰਿਸ ਸ਼ਾਹ ਦੀ ਧਰਤੀ ਦੇ ਲੋਕ ਹੈ, ਜਿਹਦੇ ਮੁਕਾਬਲੇ ਦਾ ਕੋਈ ਪੋਇਟ ਜਿਹੜਾ ਆ ਉਸ ਹਾਈਟ ਦਾ ਪੋਇਟ ਜਿਹੜਾ ਸਾਡੇ ਸਾਹਮਣੇ ਨਹੀਂ ਹੈ। ਸ਼ਾਹ ਹੁਸੈਨ ਬਾਬੇ ਬੁੱਲੇ ਦੀ ਧਰਤੀ ਦੇ ਲੋਕ ਹੈ। ਸਾਡੀ ਇੱਕ ਬੌਧਿਕ ਪਰੰਪਰਾ ਰਹੀ ਹੈ, ਪਰ ਅਸੀਂ ਉਸ ਬੌਧਿਕ ਪਰੰਪਰਾ ਨੂੰ ਜਿਹੜਾ ਹੈ ਗਵਾ ਲਿਆ ਪੰਜਾਬੀਆਂ ਨੇ। ਜੀ ਬਿਲਕੁਲ, ਸਾਡੀ ਬੌਧਿਕ ਪਰੰਪਰਾ ਖਤਮ ਹੋ ਗਈ। ਅਸੀਂ ਪੜ੍ਹਨਾ ਲਿਖਣਾ ਛੱਡ ਕੇ ਅਸੀਂ ਹਾਥ-ਹੂਥ ਕਰਨ ਲੱਗ ਪਏ ਹਾਂ, ਤੇ ਸਾਡੀ ਰਵਾਇਤ ਅੱਜ ਸੋ ਕਾਲ ਜਿਹੜਾ ਅਖੌਤੀ ਕਿਸਮ ਦਾ ਜਿਹੜਾ ਸ਼ੋਰੀਲਾ ਜਿਹੜਾ ਸੰਗੀਤ ਹੈ ਉਹਦੇ ਰੂਪ ਦੇ ਵਿੱਚ ਦਿਖਾਈ ਦੇ ਰਹੀ ਹੈ। ਇਹਦੇ ਉਲਟ ਬੰਗਾਲ ਦੇ ਵਿੱਚ ਹੀ ਹੋਇਆ ਵੀ ਉੱਥੋਂ ਦੀ ਜਿਹੜੀ ਬੌਧਿਕ ਪਰੰਪਰਾ ਹੈ ਉਹਦਾ ਨਿਰਵਾਹ ਬੜੀ ਸ਼ਿੱਦਤ ਦੇ ਨਾਲ ਉੱਥੋਂ ਦੇ ਲੋਕਾਂ ਨੇ ਕੀਤਾ। ਇਸੇ ਕਰਕੇ ਸਾਡੀ ਸਿਆਸਤ ਦੇ ਵਿੱਚ ਵੀ ਫਰਕ ਰਿਹਾ ਪੰਜਾਬ ਨਾਲੋਂ। ਜੀ, ਉਹਨਾਂ ਨੇ ਰਵਿੰਦਰਨਾਥ ਟੈਗੋਰ ਦੀ ਜਿਹੜੀ ਪਰੰਪਰਾ ਹੈ ਉਹਨੂੰ ਅੱਗੇ ਵਧਾਇਆ ਬੰਗਾਲੀਆਂ ਨੇ, ਤੇ ਆਪਣੀ ਭਾਸ਼ਾ ਪ੍ਰਤੀ ਵੀ ਜਿੱਦਾਂ ਬੰਗਾਲੀਆਂ ਦੀ ਅਪਰੋਚ ਜਿਹੜੀ ਰਹੀ ਹੈ, ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਥਿਤੀ ਅੱਜ ਪੱਛਮੀ ਬੰਗਾਲ ਦੇ ਵਿੱਚ ਬੰਗਾਲੀ ਭਾਸ਼ਾ ਦੀ ਹੈ, ਪੰਜਾਬ ਉਹਦੇ ਨੇੜੇ ਤੇੜੇ ਵੀ ਨੇ ਜੀ। ਉਹ ਆਪਣੀ ਮਾਂ ਬੋਲੀ ਨੂੰ, ਆਪਣੀ ਜ਼ੁਬਾਨ ਨੂੰ, ਆਪਣੀ ਮਾਂ ਭਾਸ਼ਾ ਨੂੰ ਜਿਹੜਾ ਇਸ ਹੱਦ ਤੱਕ ਪਿਆਰ ਕਰਦੇ ਆ ਕਿ ਉਹ ਪ੍ਰਵਾਹ ਨਹੀਂ ਕਰਦੇ ਕਿ ਉੱਥੇ ਕਿਸੇ ਹੋਰ ਭਾਸ਼ਾ ਦਾ ਦਾਖਲਾ ਵੀ ਹੋਵੇ ਜੀ। ਸੋ ਇਹ ਦੋ ਗੱਲਾਂ ਜਿਹੜੀਆਂ ਇਹਨਾਂ ਨੇ ਪੰਜਾਬ ਨੂੰ ਬੰਗਾਲ ਨਾਲੋਂ ਵੱਖ ਕੀਤਾ ਸੀ। ਆਪਣੀ ਭਾਸ਼ਾ ਪ੍ਰਤੀ ਵੀ ਸੰਜੀਦਾ ਨਹੀਂ। ਸਾਡੇ ਆਪਣੇ ਪੰਜਾਬ ਦੇ ਵਿੱਚ ਸਾਡੀ ਮਾਂ ਬੋਲੀ ਜਿਹੜੀ ਹੈ, ਮਾਂ ਭਾਸ਼ਾ ਜਿਹੜੀ ਹੈ, ਉਹਦਾ ਨਿਰਾਦਰ ਜਿਹੜਾ ਉਹ ਹੁਕਮਰਾਨ ਤੱਕ ਕਰ ਰਹੇ ਆ, ਸਾਡੀ ਸਿਆਸਤਦਾਨ ਕਰ ਰਹੇ ਆ, ਸਾਡੇ ਜਿਹੜੇ ਪੰਜਾਬ ਤੇ ਰਾਜ ਕਰਨ ਵਾਲੇ ਲੋਕ ਆ ਉਹ ਕਰ ਰਹੇ ਜੀ। ਜਦ ਕਿ ਉਹਨਾਂ ਨੇ ਆਪਣੀ ਭਾਸ਼ਾ ਪ੍ਰਤੀ ਵੀ ਸੰਜੀਦਗੀ ਦਿਖਾਈ ਤੇ ਆਪਣੀ ਬੌਧਿਕ ਪਰੰਪਰਾ ਨੂੰ ਵੀ ਅੱਗੇ ਵਧਾਇਆ। ਇਹ ਫਰਕ ਰਿਹਾ। ਇਸ ਫਰਕ ਦਾ ਅਸਰ ਜਿਹੜਾ ਆ ਪੰਜਾਬ ਦੀ ਤੇ ਬੰਗਾਲੀ ਸਿਆਸਤ ਤੇ ਵੀ ਪਿਆ। ਇਸੇ ਕਰਕੇ ਉੱਥੇ ਜਿਹੜਾ ਵੋਟਰ, ਜਿਹੜਾ ਤੁਸੀਂ ਕਿਹਾ ਉੱਥੇ ਆਮ ਵੋਟਰ ਵੀ ਜਿਹੜਾ ਉਹਨੂੰ ਕਾਫੀ ਅਵੇਅਰ ਸਮਝਿਆ ਜਾਂਦਾ ਰਿਹਾ, ਕਿਉਂਕਿ ਉਹ ਇੱਕ ਇਸ ਪਰੰਪਰਾ ਦੇ ਵਿੱਚੋਂ, ਇਸ ਪਰੰਪਰਾ ਦੇ ਨਿਰਵਾਹ ਦੇ ਵਿੱਚੋਂ ਨਿਕਲ ਕੇ ਆਇਆ ਵੋਟਰ ਹੈ, ਜਿਹੜਾ ਜਾਣਦਾ ਆ, ਸਮਝਦਾ ਆ, ਪੜ੍ਹਦਾ ਆ, ਲਿਖਦਾ ਹੈ। ਸਾਡੇ ਵੋਟਰ ਨੂੰ, ਜਿਹੜੇ ਸਾਡੇ ਲੋਕਾਂ ਨੂੰ ਤਾਂ ਸਿੰਪਲ ਵੋਟਰ ਬਣਾ ਦਿੱਤਾ ਗਿਆ, ਤੇ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਜਾਂ ਹੋਰ ਤਰ੍ਹਾਂ ਦੇ ਲਾਲਚ ਦੇ ਕੇ ਜਿਹੜਾ ਉਹਨਾਂ ਨੂੰ ਇੰਨਾ ਅੰਨਾ ਕਰ ਦਿੱਤਾ ਗਿਆ ਕਿ ਉਹਨੂੰ ਪਤਾ ਹੀ ਨਹੀਂ ਕਿ ਉਹਨੇ ਆਪ ਵੋਟ ਜਿਹੜੀ ਕਰਨੀ ਹੈ ਉਹ ਕਿਹਨੂੰ ਕਰਨੀ ਹੈ। ਜਿਹੜਾ ਕਾਮਨ ਵੋਟਰ ਹੈ ਪੰਜਾਬ ਦੇ ਵਿੱਚ, ਉਹਦੀ ਜ਼ਿਹਨੀ ਜਿਹੜੀ ਗੁਲਾਮੀ ਹੈ ਇਹਦੇ 'ਚ ਦਿਖਾਈ ਦਿੰਦੀ ਹੈ। ਉਹਦੇ ਉਲਟ ਬੰਗਾਲ ਦੇ ਵਿੱਚ ਜਿਹੜੀ ਜ਼ਿਹਨੀ ਤੌਰ ਦੇ ਉੱਤੇ ਜਿਹੜੀ ਜਾਂ ਬੌਧਿਕ ਤੌਰ ਦੇ ਉੱਤੇ ਜਿਹੜੀ ਇੱਕ ਤਰੱਕੀ ਜਿਹੜੀ ਉੱਥੋਂ ਦੀ ਆਵਾਮ ਨੇ ਕੀਤੀ ਉਹ ਸਾਡੇ ਸਾਹਮਣੇ ਰਹੀ। ਪਰ ਹੁਣ ਨਵਾਂ ਮਸਲਾ ਪੈਦਾ ਹੋ ਗਿਆ, ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਹੈ ਕਿ ਉੱਥੇ ਅਜਿਹੀ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ। ਤੁਸੀਂ ਹਵਾਲਾ ਵੀ ਦਿੱਤਾ ਮਮਤਾ ਬੈਨਰਜੀ ਦਾ। ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਜਦੋਂ ਸਿਧਾਂਤ ਜਿਹੜੇ ਹੈ ਉਹ ਸਿਆਸਤ ਦੇ ਵਿੱਚੋਂ ਮਨਫੀ ਹੋਣ ਲੱਗ ਪੈਣ ਤੇ ਹੌਲੀ ਹੌਲੀ ਉਹ ਸਥਿਤੀਆਂ ਬਣਦੀਆਂ ਚਲੀ ਜਾਂਦੀਆਂ, ਜਿਹੜੀਆਂ ਸਥਿਤੀਆਂ ਦਾ ਇਸ਼ਾਰਾ ਤੁਸੀਂ ਬੰਗਾਲ ਦੀ ਗੱਲ ਕਰਦੇ ਆ ਕੀਤਾ, ਜਿਹਦੇ ਕਰਕੇ ਤੁਹਾਨੂੰ ਇਹ ਕਹਿਣਾ ਪਿਆ ਵੀ ਪੰਜਾਬ ਨਾਲੋਂ ਕੋਈ ਬਹੁਤਾ ਫਰਕ ਉੱਥੇ ਵੀ ਹੁਣ ਸਿਆਸਤ ਦਾ ਲੱਗਦਾ ਨਹੀਂ। ਉਹ ਬੰਗਾਲ ਜਿੱਥੇ 34 ਸਾਲ ਤੱਕ ਖੱਬੇ ਮੋਰਚੇ ਰਾਜ ਰਿਹਾ ਹੋਵੇ, ਇੱਕ ਛਤਰ ਰਾਜ ਰਿਹਾ ਹੋਵੇ, ਉੱਥੇ ਅੱਜ ਹਾਲਤ ਇਹ ਹੈ ਕਿ ਮਮਤਾ ਬੈਨਰਜੀ ਜਿਹੜੀ ਹੈ ਉਹ ਜਿਸ ਅੰਦਾਜ਼ ਦੇ ਵਿੱਚ ਬੋਲਦੇ ਆ, ਜੋ ਮਿਨਿਸਟਰ ਹੈ, ਤੇ ਉਹ ਧਮਕੀ ਦੀ ਸੁਰ ਦੇ ਵਿੱਚ ਚੋਣ ਕਮਿਸ਼ਨ ਨੂੰ ਵੀ ਮੁਖਾਤਬ ਹੁੰਦੇ ਆ। ਤੇ ਉੱਥੇ ਦੀ ਜਿਹੜੀ ਬੌਧਿਕ ਪਰੰਪਰਾ ਵੀ ਥਿੜੀ ਹੈ, ਤਿੜਕੀ ਹੈ ਜੀ। ਉੱਥੇ ਵੀ ਜ਼ਿਹਨੀ ਤੌਰ ਦੇ ਉੱਤੇ ਜਿਹੜੀ ਇੱਕ ਜਾਗਰੂਕਤਾ ਸੀ ਉਹ ਵੀ ਧੁੰਦਲੀ ਹੋਈ ਹੈ, ਜਿਹਦੇ ਕਰਕੇ ਇਹ ਸਾਰੀਆਂ ਸਥਿਤੀਆਂ ਪੈਦਾ ਹੋਈਆਂ। ਸਿਧਾਂਤ ਦੀ ਰਾਜਨੀਤੀ ਜਿਹੜੀ ਹੈ, ਜਿਹੜੀ ਉਹ ਬੰਗਾਲ ਦੀ ਪਛਾਣ ਸੀ, ਉਹ ਰਾਜਨੀਤੀ ਧੁੰਦਲੀ ਹੋ ਗਈ ਹੈ। ਤੇ ਇਹਦੇ ਕਾਰਨ ਕੀ ਹੈ? ਕਾਰਨ ਇਹ ਹੈ ਵੀ ਜੇ ਖੱਬੀਆਂ ਪਾਰਟੀਆਂ ਨੇ 34 ਸਾਲ ਤੱਕ ਉੱਥੇ ਰਾਜ ਕੀਤਾ ਤੇ ਆਪਣਾ ਰਾਜ ਉਹ ਸਾਂਭ ਨਹੀਂ ਸਕੇ, ਤਾਂ ਉਹਦਾ ਕਾਰਨ ਇੱਕ ਤਾਂ ਇਹੀ ਹੈ ਵੀ ਲਗਭਗ ਉਸੇ ਤਰ੍ਹਾਂ ਦੀਆਂ ਬਿਮਾਰੀਆਂ ਖੱਬੇ ਮੋਰਚੇ ਦੀ ਸਰਕਾਰ 'ਚ ਵੀ ਆਉਣੀਆਂ ਸ਼ੁਰੂ ਹੋ ਗਈਆਂ ਸੀ, ਜਿਸ ਤਰ੍ਹਾਂ ਦੀਆਂ ਬਾਕੀ ਸੋ-ਕਾਲ ਮੁਖਤਾਰਾਂ ਦੀਆਂ ਪਾਰਟੀਆਂ ਦੀਆਂ ਹਕੂਮਤਾਂ ਦੇ ਦੌਰਾਨ ਜਿਹੜੀਆਂ ਬੁਰਾਈਆਂ ਪੈਦਾ ਹੁੰਦੀਆਂ ਰਹੀਆਂ। ਲਗਭਗ ਉੱਦਾਂ ਦੀਆਂ ਬੁਰਾਈਆਂ ਵੱਲ ਨੂੰ ਚੱਲ ਪਿਆ ਸੀ। ਤੇ ਇੱਕ ਜ਼ਮੀਨੀ ਸੁਧਾਰ ਜਿਹੜੇ ਕੀਤੇ ਸੀ CPIM ਨੇ ਪਹਿਲੀ ਵਾਰ ਸੱਤਾ 'ਚ ਆਉਂਦਿਆਂ ਹੀ, ਉਹਦੇ ਸਿਰ ਦੇ ਉੱਤੇ 34 ਸਾਲ ਤੱਕ ਹਕੂਮਤ ਕੀਤੀ। ਤੇ ਜਿਹੜੀ ਲੀਡਰਸ਼ਿਪ ਹੈ 34 ਸਾਲਾਂ ਦੇ ਵਿੱਚ ਭ੍ਰਿਸ਼ਟ ਹੁੰਦੀ ਇੰਨੀ ਭ੍ਰਿਸ਼ਟ ਹੋ ਗਈ ਕਿ ਲੋਕਾਂ ਵੱਲ ਉਹਨਾਂ ਨੇ ਪਿੱਠ ਕਰ ਲਈ। ਤੇ ਹਾਲਤ ਇਹ ਹੋ ਗਈ ਵੀ ਮਮਤਾ ਬੈਨਰਜੀ ਵਰਗੀ ਇੱਕ ਔਰਤ ਜਿਹੜੀ ਬੜੀ ਜਾਂਬਾਜ਼ ਕਿਸਮ ਦੀ ਸਿਆਸੀ ਆਗੂ ਹੁਣ ਬਣ ਕੇ ਉੱਭਰੀ ਹੈ, ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਰਹਿੰਦਿਆਂ ਕਦੀ ਕਾਂਗਰਸ ਪਾਰਟੀ ਨੂੰ ਉੱਥੇ ਜਿੱਤ ਨਸੀਬ ਨਹੀਂ ਕਰਵਾ ਸਕੀ, ਉਹ ਇਕੱਲਿਆਂ ਤੌਰ ਦੇ ਉੱਤੇ ਤ੍ਰਿਣਮੂਲ ਕਾਂਗਰਸ ਬਣਾ ਕੇ ਖੱਬੇ ਮੋਰਚੇ ਦਾ ਜਿਹੜਾ ਲਾਲ ਦੁਰਗ ਹੈ ਉਹਨੂੰ ਫਤਿਹ ਕਰ ਜਾਂਦੀ ਹੈ। ਪਰ ਅੱਜ ਖੁਦ ਮਮਤਾ ਬੈਨਰਜੀ ਮੁਸੀਬਤ 'ਚ ਹੈ, ਕਿਉਂਕਿ ਜਿਹੜੀਆਂ ਗਲਤੀਆਂ
ਖੱਬੇ ਮੋਰਚੇ ਨੇ ਕੀਤੀਆਂ ਸੀ ਲੀਡਰਸ਼ਿਪ ਨੇ, ਉਹਦੇ ਤੋਂ ਕਿਤੇ 1000 ਜ਼ਿਆਦਾ ਗਲਤੀਆਂ ਜਿਹੜੀਆਂ ਮਮਤਾ ਬੈਨਰਜੀ ਕਰ ਰਹੀ। ਉੱਥੇ ਸਕੈਂਡਲ ਦਾ ਸਕੈਂਡਲ ਨਿਕਲ ਰਹੇ ਹੈ ਤੇ ਮਮਤਾ ਬੈਨਰਜੀ ਆਪਣੇ ਬੰਦਿਆਂ ਨੂੰ ਜਿਹੜਾ ਆ ਕਿਤੇ ਨਾ ਕਿਤੇ ਸਪੋਰਟ ਕਰ ਰਹੀ ਹੈ। ਉੱਥੇ ਇੱਕ ਸਟਿੰਗ ਆਪਰੇਸ਼ਨ ਹੋਇਆ ਜਿਸ 'ਚ ਉਹਨਾਂ ਦਾ ਮੰਤਰੀ ਕੈਬਨਿਟ ਮਿਨਿਸਟਰ ਪੈਸੇ ਲੈਂਦਾ ਦਿਖਾਇਆ ਗਿਆ। ਉਸ ਤੋਂ ਬਾਅਦ ਮਮਤਾ ਬੈਨਰਜੀ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ ਉਹ ਤੋਂ ਪਤਾ ਲੱਗ ਰਿਹਾ ਕਿ ਮਮਤਾ ਬੈਨਰਜੀ ਦੀ ਵੀ ਪਿੱਠ ਹੈ ਹੁਣ ਲੋਕਾਂ ਦੇ ਵੱਲ। ਮਮਤਾ ਬੈਨਰਜੀ ਵੀ ਲੋਕਾਂ ਵੱਲ ਮੂੰਹ ਕਰਕੇ ਗੱਲ ਨਹੀਂ ਕਰ ਰਹੇ। ਪਰ ਉਹਦਾ ਬਦਲ ਕੀ ਹੋਵੇ? ਜਿਹਨਾਂ ਨੇ ਬਦਲ ਦੇਣਾ ਸੀ, ਜਿਹੜੇ 34 ਸਾਲ ਪਹਿਲਾਂ ਰਾਜ ਕਰਕੇ ਗਏ ਬੰਗਾਲ 'ਚ, ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਖੱਬੇ ਮੋਰਚੇ ਦਾ ਜਿਹੜਾ ਏਕਾ ਸੀ ਉਹਨੂੰ ਬਰਕਰਾਰ ਰੱਖਣ ਦੀ ਥਾਂ ਦੇ ਉੱਤੇ ਉਹਦੇ ਵਿੱਚ ਇੱਕ ਕਾਲਜੀ ਘੋਲਤੀ ਕਾਂਗਰਸ ਪਾਰਟੀ ਦੇ ਨਾਲ ਸਮਝੌਤਾ ਕਰਕੇ। ਜੀ ਅੱਜ ਕੇਰਲਾ ਦੇ ਵਿੱਚ ਖੱਬੀਆਂ ਪਾਰਟੀਆਂ ਜਿਹੜੀਆਂ ਕਾਂਗਰਸ ਦੇ ਖਿਲਾਫ ਲੜ ਰਹੀਆਂ ਤੇ ਬੰਗਾਲ ਦੇ ਵਿੱਚ ਉਹ ਇਕੱਠੇ ਆ, ਇਕੱਠੇ ਚੋਣ ਰੈਲੀਆਂ ਕਰ ਰਹੇ ਆ। ਲਗਭਗ ਉਹ ਪਾਲਿਸੀ, ਜਿਸ ਪਾਲਿਸੀ ਨੇ ਸਿਧਾਂਤਾਂ ਦਾ ਘਾਣ ਕੀਤਾ, ਉਹ ਪੂਰੀ ਤਰ੍ਹਾਂ ਬੰਗਾਲ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਖਾਸ ਤੌਰ ਤੇ ਕਮਿਊਨਿਸਟ ਪਾਰਟੀਆਂ ਨੇ ਜਿਹੜੀ ਅਡੋਪਟ ਕੀਤੀ ਹੈ, ਜਿਹਦਾ ਨੁਕਸਾਨ ਬੰਗਾਲ ਦੇ ਵਿੱਚ ਖੱਬੇ ਮੋਰਚੇ ਨੂੰ ਹੋਣਾ ਹੈ। ਅੱਜ ਬਹੁਤ ਵਧੀਆ ਮੌਕਾ ਸੀ ਬੰਗਾਲ ਦੇ ਵਿੱਚ ਕਿ ਖੱਬਾ ਮੋਰਚਾ ਆਪਣੀ ਪਛਾਣ ਨੂੰ ਕਾਇਮ ਰੱਖਦਾ ਹੋਇਆ, ਆਪਣੇ 34 ਸਾਲ ਦਾ ਜਿਹਦੇ 'ਚ ਕੁਝ ਗਲਤ ਗੱਲਾਂ ਹੋਈਆਂ ਉਹਦੀ ਮੁਆਫੀ ਮੰਗਦਾ ਹੋਇਆ, ਤੇ ਜਿਹੜੇ ਚੰਗੇ ਕੰਮ ਕੀਤੇ ਉਹਦੀ ਵਿਆਖਿਆ ਕਰਦਾ ਹੋਇਆ ਬੰਗਾਲੀ ਲੋਕਾਂ ਕੋਲ ਜਾਂਦਾ, ਪਰ ਕਾਂਗਰਸ ਤੋਂ ਬਿਨਾਂ ਜਾਂਦਾ। ਜੇ ਤੁਸੀਂ ਕਾਂਗਰਸ ਦੇ ਨਾਲ ਹੀ ਸਾਂਝ ਪਿਆਲੀ ਪਾ ਕੇ ਸਾਰਾ ਕੁਝ ਕਰਨਾ ਹੈ, ਜਿਹੜੀ ਕਾਂਗਰਸ ਪਿਛਲੇ 68 ਸਾਲਾਂ ਦੇ ਵਿੱਚ ਪ੍ਰਮਾਣਿਤ ਹੋ ਚੁੱਕੀ ਹੈ ਵੀ ਇਹੀ ਕਾਂਗਰਸ ਹੈ ਜਿਹਦੇ ਕਰਕੇ ਦੇਸ਼ ਦੇ ਆਵਾਮ ਦੀਆਂ ਸਾਰੀਆਂ ਮੁਸੀਬਤਾਂ ਪੈਦਾ ਹੋਈਆਂ, ਉਸੇ ਪਾਰਟੀ ਨਾਲ ਸਾਂਝ ਪਾ ਕੇ ਤੁਸੀਂ ਕਹੋ ਮਮਤਾ ਬੈਨਰਜੀ ਦੇ ਖਿਲਾਫ ਤੁਸੀਂ ਉਤਰਨਾ। ਉਧਰੋਂ ਉੱਥੇ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਬੀਜੇਪੀ ਵੀ ਢਾਲ ਲਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਪਰ ਬੜੀ ਦਿਲਚਸਪ ਤੇ ਅਜੀਬ ਕਿਸਮ ਦੀ ਕਸ਼ਮਕਸ਼ ਦਾ ਇੱਕ ਦੌਰ ਤੁਸੀਂ ਇਹਨਾਂ ਸਾਰੀਆਂ ਘਟਨਾਵਾਂ ਕਰਕੇ ਬੰਗਾਲ 'ਚ ਦੇਖ ਸਕਦੇ ਹੋ। ਜੀ ਸੋ ਗੱਲਾਂ ਤੇ ਹੋਰ ਵੀ ਬਹੁਤ ਸੀ, ਪਰ ਜਿੱਦਾਂ ਸਮਾਂ ਆਲਮੋਸਟ ਜਿਹੜਾ ਉਹ ਖਤਮ ਹੋ ਗਿਆ, ਹੋਰ ਇਜਾਜ਼ਤ ਨਹੀਂ ਦਿੰਦਾ। ਸੋ ਜਾਂਦੇ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ ਸੁਸ਼ੀਲ ਜੀ। ਤੁਸੀਂ ਆਪਣੇ ਸਮੇਂ 'ਚੋਂ ਕੀਮਤੀ ਸਮਾਂ ਕੱਢ ਕੇ ਪੰਜਾਬੀ ਰੇਡੀਓ USA ਦੇ ਜਿਹੜੇ ਸਰੋਤੇ ਆ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਜਿਹੜੀ ਪੋਲੀਟਿਕਸ ਸੀਨ ਦੇ ਵਿੱਚ ਰਾਜਨੀਤਿਕ ਜਿਹੜੀਆਂ ਗੱਲਾਂ ਬਾਤਾਂ, ਸਮਾਜਿਕ ਗੱਲਾਂ ਬਾਤਾਂ, ਉਹਦੀ ਤਹਿ ਵਿੱਚ ਜਾ ਕੇ, ਡੂੰਘਾਈ ਦੇ ਵਿੱਚ, ਉਹਦੀ ਡੀਟੇਲ ਵਿੱਚ ਜਾ ਕੇ ਤੁਸੀਂ ਜਿਹੜੀ ਗੱਲਬਾਤ ਸਾਡੇ ਨਾਲ ਸ਼ੇਅਰ ਕੀਤੀ, ਬਹੁਤ ਤੁਹਾਡਾ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ।